ਅੰਗਰੇਜ਼ੀ ਲਾਜ਼ਮੀ ਹੋ ਗਈ। ਟਰੰਪ ਜੀ ਨੇ ਉਹਦੇ ਤੇ ਸਾਈਨ ਕਰ ਦਿੱਤੇ, ਕਾਨੂੰਨ ਬਣ ਗਿਆ। ਕਾਨੂੰਨ ਬਣਨ ਦਾ ਮਤਲਬ ਇਹ ਹੈ ਕਿ ਇਹਦੇ ਤੇ ਹੁਣ ਇੰਪਲੀਮੈਂਟੇਸ਼ਨ ਹੈ ਜਿਹੜੀ ਉਹ ਮਜਬੂਰੀ ਬਣ ਗਈ, ਉਹ ਹੁਣ ਕਰਨਾ ਹੀ ਪੈਣਾ ਹੈ। ਜ਼ਾਹਰਾ ਲਾਅ ਤੋਂ ਬੰਦ ਹੋ ਕੇ ਨਹੀਂ ਤੁਸੀਂ ਤੁਰੇ ਜਾ ਸਕਦੇ। ਇਹਦੇ ਤੋਂ ਬਾਅਦ ਕੀ ਪੋਜ਼ਿਟਿਵਿਟੀ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ? ਉਹਨਾਂ ਨੇ ਇਹਦਾ ਨਾਮ ਲਿਆ ਕਾਮਨ ਸੈਂਸ, ਕਿ ਬਈ ਕਾਮਨ ਸੈਂਸ ਹੈ ਕਿ ਇੱਕ ਕਮਰਸ਼ੀਅਲ ਡਰਾਈਵਰ ਨੂੰ ਇੰਗਲਿਸ਼ ਬੋਲਣੀ ਆਣੀ ਚਾਹੀਦੀ ਹੈ ਜੇ ਉਹ ਆਪਰੇਟ ਕਰ ਰਿਹਾ ਹੈ ਅਮਰੀਕਾ 'ਚ। ਇੱਕ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜਾ ਡੋਮਿਸਾਈਲ ਹੈ ਉਹਦੇ ਕੋਲ ਜਿਹੜਾ ਹੈ ਉਹ ਹੋਣਾ ਚਾਹੀਦਾ। ਉਹਦਾ ਮਕਸਦ ਜਿਹੜਾ ਅੰਡਰਸਟੈਂਡੇਬਲ ਇਹ ਹੈਗਾ ਕਿ ਜਿਹੜਾ ਸੀਰੀਅਲ ਡਰਾਈਵਰ ਆ ਉਹਦੇ ਕੋਲ ਸੀਰੀਅਲ ਆਪਰੇਟ ਕਰਨ ਵਾਸਤੇ ਯੂਐਸਏ 'ਚ ਡਾਕੂਮੈਂਟ ਪੂਰੇ ਹੋਣੇ ਚਾਹੀਦੇ। ਇੰਗਲਿਸ਼ ਲਰਨਿੰਗ ਪ੍ਰੋਫੈਸ਼ਨਸੀ ਦਾ ਜੇ ਉਹਦੇ 'ਚ ਤੁਸੀਂ ਉਹਨੂੰ ਆਊਟ ਆਫ ਸਰਵਿਸ ਕਰ ਦਿੰਦਾ ਆਫਿਸਰ, ਤੇ ਉਹ ਤੁਸੀਂ ਰਾਈਟ ਅਵੇ ਉਧਰ ਔਨ ਸਪੌਟ ਜਿਹੜਾ ਆਪਣੀ ਇੰਗਲਿਸ਼ ਨੂੰ ਇੰਪਰੂਵ ਨਹੀਂ ਕਰ ਸਕਦੇ। ਪਹਿਲੀ ਗੱਲ ਇਹ ਕਿ ਜੇ ਬਹੁਤ ਸਾਰੇ ਆਊਟ ਆਫ ਸਰਵਿਸ ਹੋ ਜਾਣਗੇ ਕੰਪਨੀ ਦੇ ਉੱਤੇ ਤੇ ਆਡਿਟ ਵੀ ਆ ਸਕਦਾ ਹੈ। ਜਦੋਂ ਆਡਿਟ ਆ ਜਾਏ ਤੇ ਉਹਦੇ ਬਾਅਦ ਕੰਪਨੀ ਦਾ ਜਿਹੜਾ ਸਕੋਰ ਡਾਊਨ ਹੋ ਜਾਂਦਾ ਹੈ। ਉਹਦੇ ਬਾਅਦ ਜਿਹੜੇ ਬ੍ਰੋਕਰ ਨੇ ਜਦੋਂ ਉਹ ਕੰਪਨੀ ਦੀ ਚੈੱਕ ਕਰਦੇ ਨੇ ਹਿਸਟਰੀ ਕਿ ਇਹਦੇ 'ਚ ਬਹੁਤ ਸਾਰੇ ਆਊਟ ਆਫ ਸਰਵਿਸ ਨੇ ਤੇ ਉਹ ਵੀ ਤੁਹਾਨੂੰ ਲੋਡ ਦੇਣੇ ਤੋਂ ਪਿੱਛੇ ਹਟ ਜਾਂਦੇ ਨੇ। ਇਦਾਂ ਦੀ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਟ੍ਰਿਗਰ ਹੋ ਜਾਂਦੀਆਂ ਨੇ ਕਿ ਡਰਾਈਵਰ ਦੇ ਆਊਟ ਆਫ ਸਰਵਿਸ ਤੇ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਪਰ ਇਹ ਕੰਪਨੀ ਦੀ ਆਊਟ ਆਫ ਸਰਵਿਸ ਤੱਕ ਟਿਕਰ ਚੱਲ ਜਾਂਦੀ ਹੈ। ਤੇ ਤੁਹਾਨੂੰ ਪਤਾ ਜੇ ਕੰਪਨੀ ਆਊਟ ਆਫ ਸਰਵਿਸ ਚੱਲ ਜਾਏ ਤੇ ਉਹਦਾ FMCSA ਦਾ ਜਿਹੜਾ ਵਾਪਸ ਲੈ ਕੇ ਆਉਣ ਦਾ ਪ੍ਰੋਸੈਸ ਹੈ ਉਹ ਬਹੁਤ ਲੰਬਾ ਪ੍ਰੋਸੈਸ। ਜਦੋਂ ਇੰਜੀਨੀਅਰ ਬਣ ਜਾਂਦੇ ਉਹਨਾਂ ਦੀ ਪੜ੍ਹਾਈ ਖਤਮ ਨਹੀਂ ਹੋ ਜਾਂਦੀ। ਸੇਮ ਥਿੰਗ ਵਿਦ ਅ ਟੀਚਰ, ਸੇਮ ਥਿੰਗ ਵਿਦ ਐਨੀ ਪ੍ਰੋਫੈਸ਼ਨ। ਇਹੀ ਜਿਹੜਾ ਆਪਣੇ ਟਰੱਕਾਂ ਦੀ ਪ੍ਰੋਫੈਸ਼ਨ 'ਚ ਵੀ ਇਹ ਹੈਗਾ, ਜੇ ਤੁਸੀਂ ਸੀਡੀਐਲ ਲੈ ਲੈਂਦੇ ਹੋ ਫਿਰ ਤੁਹਾਡਾ ਕੰਮ ਖਤਮ ਨਹੀਂ ਹੋ ਜਾਂਦਾ। ਤੁਸੀਂ ਉਹਦੇ ਬਾਅਦ ਵੀ ਆਪਣੀ ਨੌਲੇਜ ਨੂੰ ਇੰਪਰੂਵ ਕਰਨਾ ਹੁੰਦਾ, ਆਪਣੀ ਇਨਫੋਰਮੇਸ਼ਨ ਨੂੰ ਇੰਪਰੂਵ ਕਰਨਾ ਹੁੰਦਾ। ਟਰੱਕਰ ਵੀਰ ਜਿਹੜੇ ਨੇ ਟਰੱਕਿੰਗ ਤੋਂ ਪੈਸਾ ਬਣਾ ਕੇ ਰੀਅਲ ਸਟੇਟ ਕਰਦੇ ਨੇ, ਟਰੱਕਿੰਗ ਤੋਂ ਪੈਸਾ ਬਣਾ ਕੇ ਸਮਝੋ ਹੋਰ ਚੀਜ਼ਾਂ ਕਰਦੇ ਨੇ, ਉਹਦੇ 'ਚ ਵੀ ਉਹ ਕਾਮਯਾਬ ਨਹੀਂ ਹੁੰਦੇ, ਫਿਰ ਆ ਕੇ ਟਰੱਕਿੰਗ ਕਰਦੇ ਨੇ। ਜੇ ਆਪਾਂ ਟਰੱਕਿੰਗ ਨੂੰ ਹੀ ਆਪਣਾ ਫਸਟ ਲਾਸਟ, ਜਾਂ ਜੇ ਰੀਅਲ ਸਟੇਟ ਕਰਦੇ ਆ ਤਾਂ ਰੀਅਲ ਸਟੇਟ ਨੂੰ ਆਪਣਾ ਫਸਟ ਲਾਸਟ ਪ੍ਰੋਫੈਸ਼ਨ ਰੱਖੀਏ। ਜਿਹੜਾ ਕੰਮ ਹੀ ਹੈ ਉਹਨੂੰ ਪੂਰੀ ਇੱਕ ਵਾਰ ਕਸ਼ਤੀਆਂ ਸਾੜ ਕੇ ਗਲ ਨਾ ਲਾਓ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ ਦੇ ਵਿੱਚ ਮੇਰੇ ਮਸੂਦ ਮੱਲੀ ਵੱਲੋਂ ਪੰਜਾਬੀ ਰੇਡੀਓ USA ਦੇ ਸਟੂਡੀਓਜ਼ ਤੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਔਰ ਇਸ ਹਫਤੇ ਦੀ ਮੁਲਾਕਾਤ ਲੈ ਕੇ ਆ ਗਏ ਅਸੀਂ ਜੀ USA ਟਰੱਕ ਸੇਲਸ ਤੋਂ ਸੈਯਦ ਸਾਹਿਬ ਦੇ ਨਾਲ। ਤੇ ਸੈਯਦ ਸਾਹਿਬ ਜੀ ਆਇਆਂ ਨੂੰ ਪਹਿਲਾਂ ਤੇ ਜੀ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ ਔਰ ਪ੍ਰੋਗਰਾਮ 'ਚ ਸਵਾਗਤ ਕਰਨੇ ਆਪ ਜੀ ਦਾ। ਜੀ ਅਸਲਾਮ ਅਲੈਕਮ, ਨਮਸਕਾਰ ਤੇ ਸਭ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਅੱਛਾ ਜੀ, ਬ੍ਰੇਕਿੰਗ ਨਿਊਜ਼ ਹੈ ਦਿੱਤੀ ਜੀ ਤੁਸੀਂ ਇੱਕ ਦੋ ਦਿਨ ਪਹਿਲਾਂ, ਔਰ ਉਸ ਤੋਂ ਬਾਅਦ ਚੰਗੇ ਖੜਾਕ ਕੀਤੇ। ਅੰਗਰੇਜ਼ੀ ਲਾਜ਼ਮੀ ਹੋ ਗਈ। ਟਰੰਪ ਜੀ ਨੇ ਉਹਦੇ ਤੇ ਸਾਈਨ ਕਰ ਦਿੱਤੇ, ਕਾਨੂੰਨ ਬਣ ਗਿਆ। ਕਾਨੂੰਨ ਬਣਨ ਦਾ ਮਤਲਬ ਇਹ ਹੈ ਕਿ ਇਹਦੇ ਤੇ ਹੁਣ ਇੰਪਲੀਮੈਂਟੇਸ਼ਨ ਹੈ ਜਿਹੜੀ ਉਹ ਮਜਬੂਰੀ ਬਣ ਗਈ, ਉਹ ਹੁਣ ਕਰਨਾ ਹੀ ਪੈਣਾ ਹੈ। ਜ਼ਾਹਰਾ ਲਾਅ ਤੋਂ ਬੰਦ ਹੋ ਕੇ ਨਹੀਂ ਤੁਸੀਂ ਤੁਰੇ ਜਾ ਸਕਦੇ, ਔਰ ਨਾ ਤੁਰਿਆ ਹੀ ਜਾਂਦਾ ਹੈ। ਤੁਹਾਡੀ ਇਸ ਬ੍ਰੇਕਿੰਗ ਤੋਂ ਬਾਅਦ ਮੇਰਾ ਇਹ ਸਵਾਲ ਹੈ ਕਿ ਇਹਦੇ ਤੋਂ ਬਾਅਦ ਕੀ ਪੋਜ਼ਿਟਿਵਿਟੀ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ? ਇਹਦੇ ਤੇ ਜ਼ਰਾ ਵਿਸਤਾਰ ਦੇ ਨਾਲ ਦੱਸੋ। ਸ਼ੁਰੂਆਤ ਹੀ ਅੱਜ ਇੱਥੋਂ ਜੀ। ਬਿਲਕੁਲ ਤੁਸੀਂ ਠੀਕ ਕਿਹਾ, ਮੈਂ ਵੀ ਕਮੈਂਟ ਪੜ੍ਹਦਾ ਸੀ। ਅਸੀਂ ਇਹ ਆਲਰੇਡੀ 3-4 ਵੀਕ ਤੋਂ ਇਹ ਡਿਸਕਸ਼ਨ ਕਰ ਰਹੇ ਸੀ ਕਿ ਜਦੋਂ ਅਰਕਨਸਾ ਦਾ ਲਾ ਬਣਿਆ, ਫਿਰ ਜਿਹੜਾ ਓਹਾਇਓ ਨੇ ਜੀ ਉਹਦੇ ਤੇ ਆਲਰੇਡੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਸ਼ਾਨ ਡਫੀ ਨੂੰ ਅਪਰੋਚ ਕੀਤਾ ਸੈਨੇਟਰ ਨੇ, ਤੇ ਇਹ ਸਾਨੂੰ ਪਤਾ ਸੀ ਇਦਾਂ ਹੋਣਾ ਹੀ ਆ ਕਿਉਂਕਿ ਸਟੇਟ ਲੈਵਲ ਤੇ ਇਹ ਗੱਲ ਸ਼ੁਰੂ ਹੋ ਗਈ ਸੀ ਤੇ ਆਲਰੇਡੀ ਫੈਡਰਲ ਲੈਵਲ ਤੇ ਜਾਣੀ ਸੀ। ਹੁਣ ਫੈਡਰਲ ਲੈਵਲ ਤੇ ਜਦੋਂ ਟਰੰਪ ਜੀ ਨੇ ਸਾਈਨ ਕਰ ਦਿੱਤੇ ਨੇ ਐਗਜ਼ੈਕਟਿਵ ਆਰਡਰ ਤੇ ਉਹਨਾਂ ਨੇ ਇਹਦਾ ਨਾਮ ਲਿਆ ਕਾਮਨ ਸੈਂਸ, ਕਿ ਬਈ ਕਾਮਨ ਸੈਂਸ ਹੈ ਕਿ ਇੱਕ ਕਮਰਸ਼ੀਅਲ ਡਰਾਈਵਰ ਨੂੰ ਇੰਗਲਿਸ਼ ਬੋਲਣੀ ਆਣੀ ਚਾਹੀਦੀ ਹੈ ਜੇ ਉਹ ਆਪਰੇਟ ਕਰ ਰਿਹਾ ਹੈ ਅਮਰੀਕਾ 'ਚ। ਠੀਕ ਹੈ। ਇੱਕ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜਾ ਡੋਮਿਸਾਈਲ ਹੈ ਉਹਦੇ ਕੋਲ ਜਿਹੜਾ ਹੈ ਉਹ ਹੋਣਾ ਚਾਹੀਦਾ। ਉਹਦਾ ਮਕਸਦ ਜਿਹੜਾ ਅੰਡਰਸਟੈਂਡੇਬਲ ਇਹ ਹੈਗਾ ਕਿ ਜਿਹੜਾ ਸੀਰੀਅਲ ਡਰਾਈਵਰ ਆ ਉਹਦੇ ਕੋਲ ਸੀਰੀਅਲ ਆਪਰੇਟ ਕਰਨ ਵਾਸਤੇ ਯੂਐਸਏ 'ਚ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਨੇ। ਠੀਕ ਹੈ, ਬਿਲਕੁਲ ਠੀਕ ਹੈ। ਹੁਣ ਇਹਦੇ 'ਚ ਨਵਾਂ ਕਾਨੂੰਨ ਨਹੀਂ ਆ, ਆਪਾਂ ਡਿਸਕਸ ਕਰਦੇ ਰਹੇ ਹਾਂ। ਇਹ 1932 ਦਾ ਕਾਨੂੰਨ ਆ ਤੇ ਇਹਨੂੰ 2016 'ਚ ਡਾਊਨਗ੍ਰੇਡ ਕਰ ਦਿੱਤਾ ਗਿਆ ਸੀ, ਆਊਟ ਆਫ ਸਰਵਿਸ ਨੂੰ ਕੱਢ ਦਿੱਤਾ ਗਿਆ ਸੀ। ਤੇ ਹੁਣ ਆਊਟ ਆਫ ਸਰਵਿਸ ਦੇ ਬਿਨਾਂ ਜਿਹੜਾ ਉਹਨਾਂ ਨੇ ਕਿਹਾ ਸੀ ਜੇ ਆਫਿਸ ਨਾਲ ਕਮਿਊਨੀਕੇਟ ਨਹੀਂ ਕਰ ਸਕਦਾ ਕੋਈ ਸੀਰੀਅਲ ਡਰਾਈਵਰ, ਤੇ ਚਲੋ ਉਹ ਐਪ ਨਾਲ ਜਾਂ ਗੂਗਲ ਟਰਾਂਸਲੇਟ ਨਾਲ ਜਾਂ ਕਿਸੇ ਡਿਸਪੈਚਰ ਨੂੰ ਫੋਨ ਤੇ ਲਿਆ ਕੇ ਆਫਿਸ ਨਾਲ ਕਮਿਊਨੀਕੇਟ ਕਰ ਸਕਦਾ ਹੈ। ਠੀਕ ਹੈ, ਠੀਕ ਹੈ। ਹੁਣ ਜਦੋਂ ਇਸ ਲਾਅ ਨੂੰ ਦੁਬਾਰਾ ਇੰਪਲੀਮੈਂਟ ਕੀਤਾ ਹੈ, ਆਪਣਾ ਟਰੰਪ ਜੀ ਨੇ 2 ਕੁ ਦਿਨ ਪਹਿਲਾਂ ਸਾਈਨ ਕੀਤੇ ਨੇ ਐਗਜ਼ੈਕਟਿਵ ਆਰਡਰ ਤੇ। ਉਹਦੇ ਵਿੱਚ ਜਦੋਂ ਤੁਸੀਂ ਵਾਈਟ ਹਾਊਸ ਦੀ ਵੈਬਸਾਈਟ ਤੇ ਜਾਂਦੇ ਤਾਂ ਉਹਨਾਂ ਨੇ 2 ਇਨਸੀਡੈਂਟ ਵੀ ਉਹਦੇ 'ਚ ਮੈਂਸ਼ਨ ਕੀਤੇ ਨੇ ਕਿ ਇੱਕ 99 ਦਾ ਇਨਸੀਡੈਂਟ ਆ ਜਿਹਦੇ 'ਚ ਐਕਸੀਡੈਂਟ ਜਦੋਂ ਹੋਇਆ ਡਰਾਈਵਰ ਦਾ, ਤਾਂ ਉਸ ਤੋਂ ਪਹਿਲਾਂ ਸਲੋ ਡਾਊਨ ਦੇ ਜਿਹੜੇ ਸਾਈਨ ਲੱਗੇ ਸੀ ਉਹ ਪੜ੍ਹ ਨਹੀਂ ਸਕਿਆ ਤੇ ਉਹ 100 ਮਾਈਲ ਦੀ ਸਪੀਡ ਤੇ ਜਾ ਕੇ ਉਹਨੇ ਟਰੱਕ ਮਾਰਿਆ ਤੇ ਬਹੁਤ ਸਾਰੀ ਡੈਥ ਹੋ ਗਈ ਹੈ ਨਾ। ਹਾਏ ਹਾਏ। ਤੇ ਸੇਮ ਚੀਜ਼ ਉਹਨਾਂ ਨੇ ਫਿਰ ਦੂਸਰਾ ਇਨਸੀਡੈਂਟ ਇਹ ਕੀਤਾ ਹੈ ਕਿ ਹੁਣ ਜਨਵਰੀ 'ਚ 2025 'ਚ ਇੱਕ ਇਨਸੀਡੈਂਟ ਹੋਇਆ ਤੇ 4 ਲੋਕਾਂ ਦੀ ਡੈਥ ਹੋ ਗਈ। ਜਦੋਂ ਆਫੀਸਰਸ ਨੇ ਇਨਵੈਸਟੀਗੇਟ ਕੀਤਾ ਇਹ ਐਕਸੀਡੈਂਟ ਦੇ ਬਾਅਦ ਡਰਾਈਵਰ ਨੂੰ, ਤੇ ਡਰਾਈਵਰ ਜਿਹੜਾ ਕਮਿਊਨੀਕੇਸ਼ਨ ਨਹੀਂ ਕਰ ਪਾਇਆ ਇੰਗਲਿਸ਼ ਵਿੱਚ, ਤੇ ਉਹਨਾਂ ਨੂੰ ਬਹੁਤ ਜ਼ਿਆਦਾ
ਹਰਡਲ ਹੋਈ, ਤੇ ਫਿਰ ਉਹਨਾਂ ਨੇ ਕਿਹਾ ਜੀ ਹੁਣ ਇਹ ਦੁਬਾਰਾ ਕਾਨੂੰਨ ਨੂੰ ਜਿਹੜਾ ਲਾਗੂ ਕਰ ਦਿੱਤਾ ਗਿਆ ਹੈ ਤੇ ਇਹ ਆਊਟ ਆਫ ਸਰਵਿਸ ਪ੍ਰੋਸੀਜਰ ਤੇ ਐਡ ਕਰ ਦਿੱਤਾ ਗਿਆ। ਉਹਦਾ ਮਕਸਦ ਇਹ ਆ ਕਿ ਮੈਂ ਤੁਹਾਨੂੰ ਇੱਕ ਵਾਰੀ ਐਕਸਪਲੇਨ ਕਰਦਾ, ਜੇ ਮੇਰਾ ਟਾਇਰ ਫਲੈਟ ਆ ਜਾਂ ਮੇਰੀ 에ਅਰ ਲੀਕ ਕਰਦੀ ਆ ਜਾਂ ਮੇਰੀ ਬੱਤੀ ਬੁੱਤੀ ਨਹੀਂ ਚੱਲਦੀ, ਜਿਹੜੇ ਆਊਟ ਆਫ ਸਟੇਟ ਕ੍ਰਾਈਟੇਰੀਆ ਤੇ ਕੋਈ ਇਦਾਂ ਦੀ ਚੀਜ਼ ਹੋਏਗੀ ਤੇ ਮੈਨੂੰ ਆਫੀਸਰ ਕਹੇਗਾ ਯਾਰ ਤੂੰ ਆਪਣਾ ਟਰੱਕ ਇੱਧਰ ਠੀਕ ਕਰਾ ਲਾ, ਉਹਦੇ ਬਾਅਦ ਤੂੰ ਜਾ ਸਕਦਾ। ਤੇ ਉਹਦੇ ਚ ਮੈਂ ਸਰਵਿਸ ਕਾਲ ਕਰਕੇ ਕੰਮ ਕਰਾ ਲਾਂਗਾ, 1-2 ਘੰਟੇ ਬਾਅਦ ਮੈਂ ਮੋਸਟ ਪ੍ਰੋਬਬਲੀ ਔਨ ਦਾ ਰੋਡ ਹੋ ਜਾਵਾਂਗਾ। ਪਰ ਜਿਹੜਾ ਹੈਗਾ ਇੰਗਲਿਸ਼ ਲਰਨਿੰਗ ਪ੍ਰੋਫੈਸ਼ਨਸੀ ਦਾ, ਜੇ ਉਹਦੇ ਚ ਤੁਸੀਂ ਉਹਨੂੰ ਆਊਟ ਆਫ ਸਰਵਿਸ ਕਰ ਦਿੰਦਾ ਆਫੀਸਰ, ਤੇ ਉਹ ਤੁਸੀਂ ਰਾਈਟ ਅਵੇ ਉਧਰ ਔਨ ਸਪੌਟ ਜਿਹੜਾ ਆਪਣੀ ਇੰਗਲਿਸ਼ ਨੂੰ ਇੰਪਰੂਵ ਨਹੀਂ ਕਰ ਸਕਦੇ। ਜ਼ਾਹਰ ਹੈ। ਤੇ ਉਹਦੇ ਨਾਲ ਪ੍ਰੋਬਲਮ ਇਹ ਹੁੰਦੀ ਹੈ ਕਿ ਜੇ ਜਦੋਂ ਤੱਕ ਦੂਸਰਾ ਡਰਾਈਵਰ ਨਹੀਂ ਆਏਗਾ, ਉਹ ਫਿਰ ਪਹਿਲੀ ਗੱਲ ਇਹ ਕਿ ਜੇ ਬਹੁਤ ਸਾਰੇ ਆਊਟ ਆਫ ਸਰਵਿਸ ਹੋ ਜਾਣਗੇ ਕੰਪਨੀ ਦੇ ਉੱਤੇ ਤੇ ਆਡਿਟ ਵੀ ਆ ਸਕਦਾ ਹੈ। ਜਦੋਂ ਆਡਿਟ ਆ ਜਾਏ ਤੇ ਉਹਦੇ ਬਾਅਦ ਕੰਪਨੀ ਦਾ ਜਿਹੜਾ ਸਕੋਰ ਡਾਊਨ ਹੋ ਜਾਂਦਾ ਹੈ। ਉਹਦੇ ਬਾਅਦ ਜਿਹੜੇ ਬ੍ਰੋਕਰ ਨੇ ਜਦੋਂ ਉਹ ਕੰਪਨੀ ਦੀ ਚੈੱਕ ਕਰਦੇ ਨੇ ਹਿਸਟਰੀ ਕਿ ਇਹਦੇ ਚ ਬਹੁਤ ਸਾਰੇ ਆਊਟ ਆਫ ਸਰਵਿਸ ਨੇ, ਤੇ ਉਹ ਵੀ ਤੁਹਾਨੂੰ ਲੋਡ ਦੇਣੇ ਤੋਂ ਪਿੱਛੇ ਹਟ ਜਾਂਦੇ ਨੇ। ਇਦਾਂ ਦੀ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਟ੍ਰਿਗਰ ਹੋ ਜਾਂਦੀਆਂ ਨੇ ਕਿ ਮਸਲੇ ਵੱਧ ਡਰਾਈਵਰ ਦੇ ਜਾਂਦੇ ਆਊਟ ਆਫ ਸਰਵਿਸ ਤੇ ਜਿਹੜੀ ਗੱਲ ਸ਼ੁਰੂ ਹੁੰਦੀ ਹੈ, ਪਰ ਇਹ ਕੰਪਨੀ ਦੀ ਆਊਟ ਆਫ ਸਰਵਿਸ ਤੱਕ ਚੱਲ ਜਾਂਦੀ ਆ। ਤੇ ਠੀਕ ਤੁਹਾਨੂੰ ਹੈ। ਪਤਾ ਜੇ ਕੰਪਨੀ ਆਊਟ ਆਫ ਸਰਵਿਸ ਚੱਲ ਜਾਏ ਤਾਂ ਉਹਦਾ FMCSA ਦਾ ਜਿਹੜਾ ਵਾਪਸ ਲੈ ਕੇ ਆਉਣ ਦਾ ਪ੍ਰੋਸੈਸ ਹੈ, ਉਹ ਬਹੁਤ ਲੰਬਾ ਪ੍ਰੋਸੈਸ ਹੋ ਜਾਂਦਾ ਹੈ। ਤੇ ਆਪਾਂ ਜੇ ਇਹਦੇ ਤੇ ਪੋਜ਼ਿਟਿਵ ਚੀਜ਼ ਦੇਖੀਏ ਤੇ ਮੈਂ ਕੁਝ ਦਿਨਾਂ ਪਹਿਲਾਂ ਆਪਣੇ ਕੋਲ ਇੱਕ ਹੋਰ ਕਮਿਊਨਿਟੀ ਦੇ ਕਸਟਮਰ ਆਏ ਤੇ ਉਹਨਾਂ ਦੀ ਲੈਂਗੁਏਜ ਰਸ਼ੀਅਨ ਸੀ, ਤੇ ਉਹ ਜਦੋਂ ਉਹ ਮੇਰੇ ਨਾਲ ਗੱਲ ਨਹੀਂ ਕਰ ਪਾ ਰਹੇ ਸੀ, ਉਹਨਾਂ ਨੇ ਐਪ ਯੂਜ਼ ਕੀਤੀ ਤੇ ਐਪ ਤੇ ਵੀ ਕਾਫੀ ਹੱਦ ਤੱਕ ਸਾਨੂੰ ਪ੍ਰੋਬਲਮ ਆਇਆ ਟਰੱਕ ਵਿਖਾਉਂਦੇ। ਇਦਾਂ ਅੱਛਾ। ਸਪੈਨਿਸ਼ ਕਮਿਊਨਿਟੀ ਵੀ ਜੀ, ਇਦਾਂ ਸਪੈਨਿਸ਼ ਕਮਿਊਨਿਟੀ ਦੇ ਵੀ ਇਦਾਂ ਹੈਗਾ। ਤੇ ਉਹ ਜੇ ਉਹਨਾਂ ਨੂੰ ਨਹੀਂ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ, ਤੇ ਮੇਰੇ ਜਿਹਾ ਸੇਲਸਮੈਨ ਜਿਹੜਾ, ਮੈਂ ਆਪਣੇ ਆਪ ਨੂੰ ਸੇਲਸਮੈਨ ਮੰਨਦਾ, ਤੇ ਮੈਂ ਜਦੋਂ ਸਿੰਪਲ ਆ ਉਹਨਾਂ ਨੂੰ ਵੈਬਸਾਈਟ ਦਿਖਾ ਕੇ ਕਿਹਾ ਜੀ ਇਹ ਟਰੱਕ ਨੇ, ਇਹਨਾਂ ਦੇ ਅਸੀਂ ਸਿਲਵਰ ਪੈਕੇਜ ਦੇ ਰਹੇ ਹਾਂ, ਇਹ 골ਡ ਪੈਕੇਜ ਦੇ ਰਹੇ ਹਾਂ, ਮੈਂ ਨਹੀਂ ਕਮਿਊਨੀਕੇਟ ਕਰ ਪਾਇਆ। ਤੇ ਇਹ ਕਰਕੇ ਜੇ ਤੁਸੀਂ ਦੇਖੋਗੇ ਕਿ ਜਿਹੜੇ ਆਪਣੇ ਬੰਦੇ ਨੇ, ਮੈਂ ਕਹਾਂਗਾ 90% ਜਿਹੜੇ ਨੇ ਉਹ ਕਮਿਊਨੀਕੇਟ ਕਰ ਲੈਂਦੇ ਨੇ ਆਪਣੀ ਕਮਿਊਨਿਟੀ ਦੇ। ਜਿਹੜੇ ਬਾਕੀ 10% ਲੋਕ ਨੇ ਉਹ ਡੈਫੀਨਿਟਲੀ ਉਹਨਾਂ ਨੂੰ ਲਰਨ ਕਰਨਾ ਪੜਾ, ਉਹਦਾ ਵੀ ਆਪਾਂ ਡਿਸਕਸ ਕਰ ਲਾਂਗੇ ਇਹਦੇ ਬਾਅਦ ਕਿੱਦਾਂ ਲਰਨਿੰਗ ਕਰਨੀ ਚਾਹੀਦੀ ਆ। ਪਰ ਜਿਹੜਾ ਮੋਸਟ ਇੰਪੋਰਟੈਂਟ ਜਿਹੜਾ ਉਹਦਾ ਪੋਜ਼ਿਟਿਵ ਸਾਈਡ ਹੈ, ਦੇਖੋ ਆਪਾਂ ਵੀ ਫੈਮਲੀਆਂ ਵਾਲੇ ਆ, ਅਸੀਂ ਵੀ ਜਦੋਂ ਰੋਡ ਤੇ ਜਾਂਦੇ ਨੇ ਐਕਸੀਡੈਂਟ ਦੇਖਦੇ ਨੇ, ਸਾਨੂੰ ਵੀ ਥੋੜਾ ਜਿਹਾ ਡਿਸਕਰੇਜ ਹੁੰਦਾ, ਯਾਰ ਦੇਖੋ ਬੰਦਾ ਰੋਟੀ ਬਣਾਉਣ ਗਿਆ ਸੀ, ਹੁਣ ਐਕਸੀਡੈਂਟ ਹੋ ਗਿਆ ਤੇ ਹੁਣ ਕਿੱਦਾਂ ਪ੍ਰੋਬਲਮ ਚ ਫਸ ਗਿਆ। ਤੇ ਇੰਗਲਿਸ਼ ਬੋਲਣ ਨਾਲ ਡੈਫੀਨਿਟਲੀ ਉਹਦੀ ਇੰਪਰੂਵਮੈਂਟ ਹੋਏਗੀ, ਤੁਸੀਂ ਕਮਿਊਨੀਕੇਟ ਕਰ ਸਕਦੇ ਹੋ, ਤੁਸੀਂ ਸਾਈਨ ਪੜ੍ਹ ਸਕਦੇ ਹੋ। ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਸੀਡੀਐਲ ਦੀ ਬੇਸਿਕ ਰਿਕੁਆਇਰਮੈਂਟ ਹੈ ਕਿ ਤੁਸੀਂ ਰੋਡ ਸਾਈਨ ਪੜ੍ਹ ਸਕੋ, ਤੁਸੀਂ ਕਮਿਊਨੀਕੇਟ ਕਰ ਸਕੋ, ਤੁਸੀਂ ਮਤਲਬ ਇਹ ਹਰ ਚੀਜ਼ ਪਾਰਟ ਆਫ ਦਾ ਸੀਡੀਐਲ ਆ। ਚਲੋ ਬਿਲਕੁਲ। ਇਹ ਜਦੋਂ ਇੰਪਲੀਮੈਂਟ ਹੋ ਜਾਏਗਾ ਤੇ ਇਹਦੇ ਨਾਲ ਰੋਡ ਸੇਫਟੀ ਵੀ ਵੱਧ ਜਾਏਗੀ। ਜਦੋਂ ਠੀਕ। ਰੋਡ ਸੇਫਟੀ ਵਧੇਗੀ ਤੇ ਜਿਹੜੇ ਬਾਕੀ ਡਰਾਈਵਰ ਨੇ ਉਹਨਾਂ ਵਾਸਤੇ ਵੀ ਈਜ਼ੀ ਹੋ ਜਾਣਾ ਨਾ, ਕੰਮ ਠੀਕ ਹੋ ਜਾਣਾ। ਇਹ ਕਰਕੇ ਜਦੋਂ ਰੋਡ ਸੇਫਟੀ ਹੋਏਗੀ, ਇੰਸ਼ੋਰੈਂਸ ਦੇ ਕਲੇਮ ਘੱਟ ਹੋਣਗੇ, ਸਾਡੀ ਇੰਸ਼ੋਰੈਂਸ ਵੀ ਥੋੜੀ ਬੈਟਰ ਹੋ ਜਾਣਗੀ ਨਾ ਸਭ ਦੀ ਓਵਰਆਲ। ਬਿਲਕੁਲ ਠੀਕ। ਬਿਲकुल ਤੇ ठीक। ਉਹਦੇ ਬਾਅਦ बिल्कुल। ਜਿਹੜਾ ਇੱਕ ਟਰੱਕਿੰਗ ਦਾ ਜਿਹੜਾ ਇੱਕ ਇਨਫਲੂਐਂਸ ਹੈਗਾ, ਜਿਵੇਂ ਆਪਾਂ ਬਹੁਤ ਪਹਿਲਾਂ ਸਾਲ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਕਿ ਜੀ ਟਰੱਕਰ ਜਿਹੜੇ ਨੇ ਉਹਦਾ ਵਿੱਚ ਬਹੁਤ ਕਈ ਵਾਇਲੈਂਟ ਵੀ ਨੇ, ਆਪਾਂ ਇਦਾਂ ਦੀ ਗੱਲ ਕਰਦੇ ਸੀ, ਜਿਹੜਾ ਆਪਾਂ ਫਿਰ ਪ੍ਰੂਵ ਕੀਤਾ ਸੀ ਆਪਣੀ ਕਮਿਊਨਿਟੀ 'ਚ जी ਇਹ जी ਕੰਮ बिल्कुल ऐसे ही। ਤੇ ਉਹ ਚੀਜ਼ਾਂ ਵੀ ਜਿਹੜੀਆਂ ਨਾ, ਉਹ ਵੀ ਸਾਡੇ ਤੋਂ ਮਤਲਬ ਸਾਨੂੰ ਪ੍ਰੋਟੈਕਸ਼ਨ ਮਿਲੇਗੀ ਉਹ ਨੈਗੇਟਿਵਿਟੀ ਦੀ, ਜਿਹੜੀ ਆਮ ਜਨਤਾ ਨੂੰ ਜਿਹੜੀ ਨੈਗੇਟਿਵਿਟੀ ਹੈ ਉਹ ਤੋਂ ਵੀ ਸਾਨੂੰ ਪ੍ਰੋਟੈਕਸ਼ਨ ਮਿਲੇਗੀ। ਤੇ बिल्कुल। ਬੈਨੀਫਿਟ ਹੀ ਹੈ ਜੀ, ਹੁਣ ਕੁਆਲੀਫਾਈਡ ਡਰਾਈਵਰ ਹੋਣਗੇ ਤੇ ਸਾਨੂੰ ਬੈਨੀਫਿਟ ਹੈ ਔਨ ਦਾ ਰੋਡ। ਸਾਨੂੰ ਵੀ ਜਿਹੜੀ ਰੋਡ ਰੇਜ ਹੁੰਦੀ ਹੈ, ਜਿਵੇਂ ਜਿਹੜੇ ਮਤਲਬ ਪ੍ਰੋਬਲਮ ਆਉਂਦੀ ਹੈ ਰੋਡ ਦੇ ਉੱਤੇ, ਟਰੱਕ ਭਜਾ ਕੇ ਲੋਕੀ ਇੱਕ ਦੂਜੇ ਨੂੰ, ਉਹ ਚੀਜ਼ਾਂ ਤੋਂ ਵੀ ਕਮੀ ਹੋਏਗੀ। ਤੇ मेरा बनता है। ਇਹ ਸਾਰੀ ਪੋਜ਼ਿਟਿਵ ਸਾਈਡ ਆ। ਜੇ ਤੁਸੀਂ ਦੂਸਰੇ ਪਾਸੇ ਦੇਖੋ ਕਿ ਜੇ ਆਪਾਂ ਕਾਨੂੰਨ ਨੂੰ ਦੇਖ ਕੇ ਚੱਲੀਏ ਤੇ ਕਾਨੂੰਨ ਤੇ ਬਣਦੇ ਹੀ ਬੈਨੀਫਿਟ ਵਾਸਤੇ ਨੇ, ਬੈਨੀਫਿਟ ਆਫ ਦਾ ਡਰਾਈਵਰ, ਬੈਨੀਫਿਟ ਆਫ ਦਾ ਜਿਹੜੇ ਕਾਰਾਂ ਚੱਲਦੀਆਂ ਨੇ ਰੋਡ ਦੇ ਉੱਤੇ, ਤੇ ਹੋਰ ਸਭ ਕੁਝ। ਬਿਲਕੁਲ ਠੀਕ ਹੈ। ਮੈਂ ਤੁਹਾਨੂੰ ਸਹੀ ਸਭ ਇਹ ਪੁੱਛਣਾ ਚਾਹਨਾ ਹੈ, ਟਰੱਕਿੰਗ ਦੇ ਨਾਲ ਜੁੜੇ ਸਾਡੇ ਜਿਹੜੇ ਭੈਣ ਭਰਾ ਨੇ, ਸਾਰੇ ਇੱਕ ਅਚਾਨਕ ਦੀ ਇਹ ਖਬਰ ਆ, ਉਹਦੇ ਤੇ ਸਹਿਮ ਜਿਹਾ ਤੇ ਖਿਲ ਰਿਹਾ ਆ, ਨਹੀਂ ਕੁਆਲੀਫਾਈ ਕਰ ਸਕਦੇ, ਨਹੀਂ ਇਹਦੇ ਤੇ ਪੂਰਾ ਉਤਰ ਸਕਦੇ, ਜਾਂ ਨਹੀਂ ਇਹਦੇ ਤੇ ਪੂਰਾ ਉਤਰਦੇ, ਉਹਨਾਂ ਵਾਸਤੇ ਹੁਣ ਅੱਗੇ ਫਿਊਚਰ ਕੀ ਹੈ, ਹੁਣ ਇਹਦੇ ਤੇ ਜ਼ਰਾ ਚਾਨਣ ਪਾਓ ਨਾ। ਬਹੁਤ ਆਸਾਨ ਹੈ ਜੀ, ਦੇਖੋ ਜੇ ਤੁਸੀਂ ਹੁਣ ਡਾਕਟਰ ਬਣ ਜਾਓ ਤੇ ਇਹ ਤਾਂ ਨਹੀਂ ਹੁੰਦਾ ਨਾ, ਤੁਸੀਂ ਡਾਕਟਰ ਬਣ ਕੇ ਤੁਸੀਂ ਕਹੋ ਹੁਣ ਅੱਜ ਤੋਂ ਪੜ੍ਹਨਾ ਬੰਦ ਤੇ ਮੈਂ ਸਿਰਫ ਆਪਣਾ ਕੰਮ ਕਰਾਂਗਾ, ਮਰੀਜ਼ਾਂ ਨੂੰ ਦੇਖਾਂਗਾ ਤੇ ਮੈਂ ਮੌਜਾਂ ਕਰਾਂਗਾ। ਸੇਮ ਥਿੰਗ ਵਿਦ ਇੰਜੀਨੀਅਰ, ਜਦੋਂ ਇੰਜੀਨੀਅਰ ਬਣ ਜਾਂਦੇ ਉਹਨਾਂ ਦੀ ਪੜ੍ਹਾਈ ਖਤਮ ਨਹੀਂ ਹੋ ਜਾਂਦੀ। ਸੇਮ ਥਿੰਗ ਵਿਦ ਦਾ ਟੀਚਰ, ਸੇਮ ਥਿੰਗ ਵਿਦ ਐਨੀ ਪ੍ਰੋਫੈਸ਼ਨ। ਇਹੀ ਜਿਹੜਾ ਆਪਣੇ ਟਰੱਕਾਂ ਦੀ ਪ੍ਰੋਫੈਸ਼ਨ 'ਚ ਵੀ ਇਹ ਹੈਗਾ, ਜੇ ਤੁਸੀਂ ਸੀਡੀਐਲ ਲੈ ਲੈਂਦੇ ਹੋ ਫਿਰ ਤੁਹਾਡਾ ਕੰਮ ਖਤਮ ਨਹੀਂ ਹੋ ਜਾਂਦਾ।
ਤੁਸੀਂ ਉਹਦੇ ਬਾਅਦ ਵੀ ਆਪਣੀ ਨੌਲੇਜ ਨੂੰ ਇੰਪਰੂਵ ਕਰਨਾ ਹੁੰਦਾ, ਆਪਣੀ ਇਨਫੋਰਮੇਸ਼ਨ ਨੂੰ ਇੰਪਰੂਵ ਕਰਨਾ ਹੁੰਦਾ। ਫੋਰ ਐਗਜ਼ਾਮਪਲ, ਜੇ ਮੈਂ ਸੀਰੀਅਲ ਲੈ ਲਿਆ ਤੇ ਹੁਣ ਮੈਂ ਉਹਦੇ 'ਚ ਨੌਲੇਜ ਨੂੰ ਇੰਪਰੂਵ ਨਹੀਂ ਕਰਦਾ, ਮੈਨੂੰ ਨਹੀਂ ਪਤਾ ਕਿਹੜੀ ਟੈਕਨੋਲੋਜੀਆਂ ਆ ਰਹੀਆਂ ਨੇ ਜਿਹੜੀ ਸਾਨੂੰ ਬੈਨੀਫਿਟ ਦੇ ਸਕਦੀਆਂ ਨੇ ਟਰੱਕਿੰਗ ਦੇ ਅੰਦਰ। ਸੇਮ ਠੀਕ ਹੈ। ਥਿੰਗ, ਜਿਹੜੇ ਮੈਂ ਅੱਜ YouTube ਦੇਖਦਾ ਸੀ, ਮੈਂ ਕਿਹਾ ਜੀ ਮੈਂ YouTube 'ਚ ਪਾਇਆ ਕਿ ਲਰਨ ਇੰਗਲਿਸ਼ ਫਰੋਮ ਪੰਜਾਬੀ। ਹੂੰ। ਉਹਦੇ 'ਚ 60 ਆਪਣਾ ਐਪੀਸੋਡ ਦਾ ਕਿਸ਼ਤਾਂ ਦਾ 60 ਕਿਸ਼ਤਾਂ ਦਾ ਇੱਕ ਦੋ ਪ੍ਰੋਗਰਾਮ ਲੋਕਾਂ ਨੇ ਬਣਾ ਕੇ ਪਾਏ ਸੀ, ਜਿਹੜੇ ਮੈਂ ਇੱਕ ਵਾਹ ਦੋ ਵਾਹ, ਇਹਨਾਂ ਦੀ ਕਿਸ਼ਤਾਂ ਦੇਖੀਆਂ ਤੇ ਇੰਨੀ ਵਧੀਆ ਸਨ, ਮੈਨੂੰ ਵੀ ਲੱਗਿਆ ਕਿ ਮੈਨੂੰ ਵੀ ਹੁਣ ਲਰਨ ਕਰਨਾ ਚਾਹੀਦਾ ਹੈ। ਠੀਕ ਹੈ, ਬਿਲਕੁਲ ਠੀਕ ਹੈ। ਸਿੱਖਣ ਦਾ ਜਜ਼ਬਾ ਹੋਵੇ ਤੇ ਫਿਰ ਤੇ ਜੀ ਬਿਲਕੁਲ ਇਸ ਤਰ੍ਹਾਂ ਹੀ। ਜੀ ਸਿੱਖ ਜਿਹੜਾ ਵਰਡ ਆ, ਇਹ ਵਰਡ ਬਾਈ ਇਟਸੈਲਫ ਤੁਹਾਨੂੰ ਐਕਸਪਲੇਨ ਕਰਦਾ ਹੈ ਕਿ ਜਿਹੜੀ ਸਾਡੀ ਲਰਨਿੰਗ ਆ, ਜਿਵੇਂ ਸਾਨੂੰ ਬਜ਼ੁਰਗ ਕਹਿੰਦੇ ਸੀ ਕਿ ਲਰਨਿੰਗ ਜਿਹੜੀ ਆ ਉਹ ਗੋਤ ਤੋਂ ਕੋਰ ਤਿਕਰ, ਆਹਾ, ਯਾਨੀ ਪੈਦਾ ਹੋਣ ਤੋਂ ਲੈ ਕੇ ਗੁੱਡ ਬਾਏ ਕਰਨ ਤਿਕਰ, ਡੈਥ ਤਿਕਰ ਤੁਸੀਂ ਲਰਨਿੰਗ ਕਰਨੀ ਆ। ਤੇ ਏਦਾਂ ਹੀ, ਜਿਹਨੂੰ ਤੁਸੀਂ ਅੱਜ ਕੱਲ ਜਿਹੜਾ ਤੁਹਾਡਾ ਮਾਸਟਰ ਆ, ਉਹ ਤੇ ਤੁਹਾਡੀ ਜੇਬ 'ਚ ਹੈਗਾ, ਜਿਹਨੂੰ ਫੋਨ ਕਹਿੰਦੇ ਆ ਏਦਾਂ ਆਪਾਂ। ਹੀ, ਐਵੇਂ ਉਹ ਹੀ ਹੈ। ਇਹ ਮਾਸਟਰ ਸਹੂਲਤਾਂ ਨਹੀਂ ਸੀ ਪਹਿਲਾਂ। ਮੈਨੂੰ ਯਾਦ ਆ ਆਪਣਾ ਮੱਲੀ ਸਾਹਿਬ, ਜਦੋਂ ਅਸੀਂ ਯੰਗ ਸੀਗੇ, ਅਸੀਂ ਕੋਈ ਚੀਜ਼ ਲੱਭਣੀ ਹੁੰਦੀ ਸੀ, ਸਾਨੂੰ ਜਾਣਾ ਪੈਂਦਾ ਸੀ ਲਾਇਬ੍ਰੇਰੀ ਤੇ ਏਦਾਂ ਹੀ ਜਾ ਕੇ ਫਿਰ ਸਰਚ ਕਰੋ। ਲਾਇਬ੍ਰੇਰੀ ਨੂੰ ਜਾਂ ਜਿਹੜਾ ਵੀ ਬੰਦਾ ਹੁੰਦਾ ਉਹਨੂੰ ਲੱਭਣਾ ਹੁੰਦਾ ਸੀ, ਉਹਨੂੰ ਕਹਿੰਦੇ ਸੀ ਏਦਾਂ ਦੀ ਤਾਲੁਕਾਤ ਉਹਦੇ ਨਾਲ ਸੁਧਾਰਨੇ ਹੁੰਦੇ ਸੀ। ਜਿਹੜੀ ਚਾਹ ਸ਼ਾਹ ਪਿਆਣੀ ਹੁੰਦੀ, ਸਮੋਸੇ ਖਵਾਣੇ ਹੁੰਦੇ ਸੀ ਉਹਨੂੰ। ਏਦਾਂ ਹੀ ਜੀ, ਕੰਮ ਏਦਾਂ ਦੇ ਨਹੀਂ ਨਿਕਲਦੇ। ਜੀ, ਤੇ ਉਹ ਹੁਣ ਤੇ ਜਿਹੜਾ ਤੁਸੀਂ ਆਪਣਾ YouTube 'ਚ ਪਾਓ ਜਾਂ ਜਿਹੜੀ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਪਾਓ, ਉਹਨੂੰ ਕਹੋ ਯਾਰ ਮੈਂ ਇਹ ਬੇਸਿਕ ਇੰਗਲਿਸ਼ ਨੂੰ ਲਰਨ ਕਰਨਾ ਹੈ ਪੰਜਾਬੀ ਤੋਂ, ਉਹ ਤੁਹਾਨੂੰ ਹਰ ਚੀਜ਼, ਹਰਿਆਣੇ ਤੋਂ ਤੁਸੀਂ ਹਿੰਦੀ ਤੋਂ, ਉਰਦੂ ਤੋਂ, ਈਵਨ ਮੈਂ ਤੈਨੂੰ ਕਹਾਂਗਾ ਕਿ ਕਿਸੇ ਦੁਨੀਆ ਦੀ ਲੈਂਗੁਏਜ ਹੋਵੇ, ਤੁਸੀਂ ਉਹਦੇ ਤੇ ਪਾ ਦਿਓ ਤੇ ਤੁਸੀਂ ਜਿਹੜਾ ਟਰੱਕ ਚਲਾਣਾ ਹੁਣ 8-9 ਘੰਟੇ 10 ਘੰਟੇ ਤੇ ਚਲਾਣਾ ਦਿਨੇ, ਤੁਸੀਂ ਉਹਨੂੰ ਜੀ, ਹੈਡਫੋਨ 'ਚ ਲਾ ਲਓ, ਆਰਾਮ ਨਾਲ ਸੁਣਦੇ ਜਾਓ, ਉਹਨੂੰ ਰਿਪੀਟ ਕਰਦੇ ਜਾਓ, ਸੁਣਦੇ ਜਾਓ, ਰਿਪੀਟ ਕਰਦੇ ਜਾਓ। ਮੇਰਾ ਖਿਆਲ ਹੈ ਨਾਟ ਮੋਰ ਦੈਨ ਇੱਕ ਮੰਥ ਮੈਕਸਿਮਮ ਹੋਏਗਾ ਕਿ ਤੁਸੀਂ ਜਿਹੜਾ ਆਪਣਾ ਕੈਚਅਪ ਨਹੀਂ ਕਰ ਪਾਓਗੇ। ਇੱਕ ਮੰਥ ਦੇ ਅੰਦਰ ਤੁਸੀਂ ਬਹੁਤ ਕੁਝ ਕੈਚਅਪ ਕਰ ਪਾਓਗੇ, ਜਿਹਦੇ ਨਾਲ ਤੁਸੀਂ ਆਪਣੀ ਵਾਹ! ਇੰਗਲਿਸ਼ ਨੂੰ ਇੰਪਰੂਵ ਕਰ ਸਕਦੇ ਹੋ। ਬਾਕੀ ਆਪਣਾ ਇਹ ਜਿਹੜੇ ਕਾਮਨ ਵਰਡ ਇੰਨੇ ਜ਼ਿਆਦਾ ਨਹੀਂ, ਕਾਮਨ ਵਰਡ ਮੇਰਾ ਖਿਆਲ ਹੈ ਜਿਹੜੇ ਆਪਾਂ ਐਵਰੀਡੇ ਯੂਜ਼ ਕਰਦੇ ਨੇ, ਉਹ ਵੱਧ ਤੋਂ ਵੱਧ 200 ਹੋਣੇ, 250 ਹੋਣੇ। ਉਹ ਤੇ ਚਲੋ ਤੁਸੀਂ ਆਲਰੇਡੀ ਉਹਨੂੰ ਜਦੋਂ ਅੰਡਰਸਟੈਂਡ ਕਰਦੇ ਹੋ, ਇੱਕ ਵਾਰੀ ਇੰਪਲਾਈ ਕਰਦੇ ਹੋ, ਤੁਹਾਡੇ ਨਾਲ ਈਜ਼ੀ ਹੋ ਜਾਣਾ। ਔਨ ਦਾ ਸੇਮ ਟਾਈਮ ਖਾਲੀ ਇਹ ਨਹੀਂ ਕਿ ਆਪਾਂ ਇੰਗਲਿਸ਼ ਹੀ ਲਰਨ ਕਰਨੀ ਆ, ਉਹਦੇ ਬਾਅਦ ਆਪਾਂ ਹੋਰ ਵੀ ਬਹੁਤ ਚੀਜ਼ਾਂ ਲਰਨ ਕਰਨੀਆਂ, ਜਿਹੜੀ ਬੇਸਿਕ ਚੀਜ਼ਾਂ ਨੇ ਕਿ ਇਸ ਕੰਟਰੀ 'ਚ ਅਕਾਊਂਟੈਂਟ ਕਿੱਦਾਂ, ਜਿਹੜਾ ਅਕਾਊਂਟਸ ਕਿੱਦਾਂ ਚੱਲਣਾ, ਟੈਕਸਿਸ ਕਿੱਦਾਂ ਚੱਲਣੇ, ਇਨਕਮ ਦੀ ਜਿਹੜੀ ਆ ਇਨਕਮ ਟੈਕਸ ਕਿੱਦਾਂ ਚੱਲਣਾ, ਉਹਦੇ ਬਾਅਦ ਆਪਾਂ ਜਿਹੜੇ ਡਿਫਰੈਂਟ ਲਾਅ ਰੈਗੂਲੇਸ਼ਨ ਨੇ ਟੁਵਰਡ ਦਾ ਲਾਇਸੈਂਸਿੰਗ, ਉਹਨੂੰ ਕਿੱਦਾਂ ਕਰਨਾ, ਉਹ ਸਾਰੀ ਹੂੰ, ਚੀਜ਼ਾਂ ਆਪਾਂ ਲਰਨ ਕਰਨੀਆਂ। ਤੇ ਜੇ ਆਪਾਂ YouTube ਚਾਹੀਏ, 200 ਪ੍ਰੋਗਰਾਮ ਹਰ ਲੈਂਗੁਏਜ 'ਚ ਲਿਖੇ ਨੇ। ਠੀਕ ਹੈ। ਜਿਵੇਂ ਮੈਂ ਸੀਰੀਅਲ ਜਦੋਂ ਲੈ ਰਿਹਾ ਸੀ, ਜਦੋਂ ਮੈਂ ਕੈਨੇਡਾ ਤੋਂ ਆਇਆ ਤੇ ਮੇਰਾ ਸੀਰੀਅਲ ਜਿਹੜਾ ਉਹ ਕੈਨੇਡਾ ਤੇ ਉਹਨਾਂ ਨੇ ਕਿਹਾ ਦੁਬਾਰਾ ਲਓ, ਤੇ ਮੈਂ ਹੂੰ, ਖਾਲੀ YouTube 'ਚ ਪਾ ਦਿੱਤਾ ਕਿ ਸੀਰੀਅਲ ਰਿਟਨ ਇਨ ਕੈਲੀਫੋਰਨੀਆ। ਉਹ ਹੂੰ, ਮੇਰੇ ਖਿਆਲ ਇੱਕ ਦਿਨ 'ਚ ਮੈਨੂੰ ਇੰਨੀ ਇਨਫੋਰਮੇਸ਼ਨ ਹੋ ਗਈ ਕਿ ਮੈਨੂੰ ਪੜ੍ਹ ਕੇ ਨਹੀਂ ਹੋਣੀ ਸੀ। ਮੈਂ ਸਿਰਫ ਵਾਹ! ਲਿਸਨ ਕਰਕੇ ਤੇ ਦੇਖ ਕੇ ਨਾ ਜ਼ਿਆਦਾ, ਮੈਂ ਸਿਰਫ ਉਹਨੂੰ ਲਿਸਨ ਕਰਕੇ ਦੇਖ ਕੇ ਜਾ ਕੇ ਮੈਂ ਐਗਜ਼ਾਮ ਦੇ ਦਿੱਤਾ, ਮੈਂ ਪਾਸ ਹੋ ਗਿਆ। ਕਿਆ ਬਾਤ ਹੈ! ਕਿਆ ਬਾਤ ਹੈ! ਜਿੰਦਾ ਜਾਗਦਾ ਤਜਰਬਾ ਹੈ ਜੀ ਤੁਹਾਡਾ। ਜੀ। ਤੇ ਇਹ ਚੀਜ਼ਾਂ ਡੈਫੀਨਿਟਲੀ ਇਹਨਾਂ ਦਾ ਬੈਨੀਫਿਟ ਲੈਣਾ ਚਾਹੀਦਾ। ਦੇਖੋ ਹੂੰ, ਐਂਡ ਆਫ ਦਾ ਡੇ ਆਪਾਂ ਕਿਸੇ ਵੀ ਚੀਜ਼ ਤੋਂ ਡੀਮੋਟੀਵੇਟ ਨਹੀਂ ਹੋਣਾ। ਇੱਕ ਚੀਜ਼ ਆ ਬਿਲਕੁਲ ਕਿ ਠੀਕ। ਕਿਸੇ ਵੀ ਨਿਊਜ਼ ਨੂੰ ਆਪਾਂ ਬੈਡ ਨਿਊਜ਼ ਕਰ ਲੈਂਦੇ ਹਾਂ, ਪਰ ਉਹਦਾ ਇੱਕ ਪੋਜ਼ਿਟਿਵ ਸਾਈਡ ਵੀ ਹੁੰਦੀ ਆ। ਸਹੀ, ਸਹੀ, ਜਦੋਂ ਬਿਲਕੁਲ ਠੀਕ, ਜਦੋਂ ਸਹਿਮਤ ਹਾਂ ਜੀ। ਪੋਜ਼ਿਟਿਵ ਸਾਈਡ ਨੂੰ ਦੇਖੋਗੇ, ਤੁਸੀਂ ਆਟੋਮੈਟਿਕਲੀ ਤੁਸੀਂ ਹੈਪੀ ਹੋ ਜਾਓਗੇ, ਉਹਨੂੰ ਬੈਨੀਫਿਟ ਲੈ ਲਓਗੇ। ਤੇ ਕੰਮ ਹੋਈ ਆਪਣਾ ਮਲੀ ਸਾਹਿਬ ਕਿ ਆਪਾਂ ਟਰੱਕਿੰਗ ਤੇ ਕਰਨੀ ਹੈ। ਹੂੰ, ਹੁਣ ਸਾਡੇ ਕੋਲ ਕੋਈ ਹੋਰ ਕੰਮ ਵੀ ਨਹੀਂ ਆਉਂਦਾ। ਜੇ ਟਰੱਕਿੰਗ ਹੀ ਕਰਨੀ ਹੈ ਤਾਂ ਉਹਨੂੰ ਅਸੀਂ ਫੋਕਸ ਕਰ ਲਈਏ ਆਪਣਾ ਮੇਨ ਬਿਜ਼ਨਸ ਤੇ ਲੌਂਗ ਟਰਮ ਬਿਜ਼ਨਸ ਬਣਾ ਕੇ ਚੱਲੀਏ। ਮੈਨੂੰ ਬਿਲਕੁਲ ਏਦਾਂ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ ਕਿ ਮੋਸਟਲੀ ਆਪਣੇ ਟਰੱਕਰ ਵੀਰ ਜਿਹੜੇ ਨੇ, ਮੋਸਟਲੀ ਨਹੀਂ ਕਵਾਂਗਾ, ਮਤਲਬ ਜਿਨ੍ਹਾਂ ਨੂੰ ਮੈਂ ਜਾਣਦਾ, ਉਹ ਜੀ। ਟਰੱਕਿੰਗ ਤੋਂ ਪੈਸਾ ਬਣਾ ਕੇ ਰੀਅਲ estate ਕਰਦੇ ਨੇ, ਟਰੱਕਿੰਗ ਤੋਂ ਪੈਸਾ ਬਣਾ ਕੇ ਸਮਝੋ ਹੋਰ ਚੀਜ਼ਾਂ ਕਰਦੇ ਨੇ, ਉਹਦੇ 'ਚ ਵੀ ਉਹ ਕਾਮਯਾਬ ਨਹੀਂ ਹੁੰਦੇ, ਫਿਰ ਆ ਕੇ ਟਰੱਕਿੰਗ ਕਰਦੇ ਨੇ। ਹੂੰ, ਜੇ ਆਪਾਂ ਟਰੱਕੀ ਨੂੰ ਹੀ ਆਪਣਾ ਫਸਟ ਤੇ ਲਾਸਟ, ਜਾਂ ਜੇ ਰੀਅਲ estate ਕਰਦੇ ਹਾਂ ਤਾਂ ਰੀਅਲ estate ਨੂੰ ਆਪਣਾ ਫਸਟ ਤੇ ਲਾਸਟ ਪ੍ਰੋਫੈਸ਼ਨ ਰੱਖੀਏ। ਜਿਹੜਾ ਕੰਮ ਨਹੀਂ ਮਤਲਬ ਹੈ ਉਹਨੂੰ ਪੂਰੀ ਇੱਕ ਵਾਰਾਂ ਕਸ਼ਤੀਆਂ ਸਾੜ ਕੇ ਗਲ ਨਾ ਲਾਓ। ਜੀ ਬਿਲਕੁਲ, ਜਿਹੜਾ ਵੀ ਕੰਮ ਕਰਨਾ, ਤੁਸੀਂ ਮਕੈਨਿਕ ਦਾ ਕੰਮ ਕਰਨਾ, ਤੁਸੀਂ ਫੋਕਸ ਮਕੈਨਿਕ ਤੇ ਹੀ ਰਹੋ। ਮਤਲਬ ਅੱਗੇ ਪਿੱਛੇ ਨਾ ਦੇਖੋ। ਜੇ ਤੁਸੀਂ, ਆਪਾਂ ਮਜ਼ਾਕ ਕਰਦੇ ਸੀ ਜਦੋਂ ਆਪਾਂ ਯੰਗ ਸੀਗੇ, ਇੱਕ ਮੁੰਡਾ ਨਾ ਲੁੱਡੋ ਖੇਲਦਾ ਸੀ। ਅਸੀਂ ਕਹਿੰਦੇ ਯਾਰ ਇਹ ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਇਹਨੂੰ ਲੁੱਡੋ ਕਦੀ ਆਣੀ ਨਹੀਂ। ਹੂੰ, ਅੱਜ ਮੇਰੇ 50 ਸਾਲ ਉਮਰ ਹੋ ਗਈ ਆ, ਹੁਣ ਉਹ ਲੁੱਡੋ ਦਾ ਚੈਂਪੀਅਨ ਆ, ਉਹਨੇ ਅੱਖਾਂ ਬੰਦ ਕਰਕੇ ਵਾਹ, ਵਾਹ! ਸਾਨੂੰ ਹਰਾ ਦਿੰਦਾ।
ਉਹ ਸਾਈਕਲ ਆਇਆ ਉਹਨੇ ਲੁੱਡੋ ਹੀ ਖੇਡੀ ਆ, ਪਰ ਚਲੋ ਕਿਆ ਕੰਮ ਕਿਆ ਵੀ ਕਰਦਾ ਸੀ। ਤੇ ਸੇਮ ਥਿੰਗ ਵਿਦ ਇੱਕ ਹੁੰਦਾ ਸੀ ਕੈਰਮ ਬੋਰਡ। ਤੁਸੀਂ ਦੇਖੋ ਮੇਰੇ ਨਾਲ ਦੇ ਜਿਹੜੀ ਮੇਰੀ ਏਜ ਦੇ ਬਾਬੇ ਨੇ, ਹੁਣ ਜੀ। ਕੈਰਮ ਬੋਰਡ ਦੇ ਇੰਨੇ ਚੈਂਪੀਅਨ ਬਣ ਚੁੱਕੇ ਨੇ। ਜਿਵੇਂ ਅਸੀਂ ਟਰੱਕਿੰਗ ਦੇ, ਸਾਨੂੰ ਅਸੀਂ ਟਰੱਕ ਦੇ ਰੱਬ ਦਾ ਸ਼ੁਕਰ ਹੈ ਥੋੜਾ ਬਹੁਤਾ ਕੰਮ ਆ ਗਿਆ। ਤੇ ਜਿਹੜਾ ਹੂੰ, ਕੰਮ ਕਰੋ ਉਹਨੂੰ ਹੀ ਕਰੋ, ਇੱਧਰ ਉੱਧਰ ਨਾ ਦੇਖੋ, ਫਿਰ ਤੁਸੀਂ ਕਾਮਯਾਬ ਹੋ ਜਾਣਾ। ਬਿਲਕੁਲ ਠੀਕ ਹੈ। ਆਖਰ ਤੇ ਇਹ ਦੱਸੋ ਕਿ ਲੋਡਾਂ ਦੇ ਮਾਮਲੇ 'ਚ ਬਿਹਤਰੀ, ਸੁਧਾਰ, ਕੋਈ ਆਸ, ਕੋਈ ਉਮੀਦ ਕਦੋਂ ਤੱਕ ਵੇਖਣ ਡੇ ਜੇ? ਕੋਈ ਅੱਜ ਦੀਆਂ ਗੱਲਾਂ 'ਚ ਕੋਈ ਜਿਹਨੂੰ ਕਹਿੰਦੇ ਨੇ ਅੰਦਰਲੀ ਗੱਲ ਆ ਜਿਹੜੀ ਜਿਹਦੇ ਨਾਲ ਮਨ ਰਾਜ਼ੀ ਹੋਵੇ, ਉਹ ਵੀ ਸਾਨੂੰ ਦੱਸੋ। ਦੇਖੋ ਜੀ, ਅਸੀਂ ਸਭ ਤੋਂ ਪਹਿਲਾਂ ਓਵਰਆਲ ਦੇਖਣਾ ਹੈ ਕਿ ਓਵਰਆਲ ਬਿਜ਼ਨਸ ਕੀ ਚੱਲ ਰਿਹਾ। ਓਵਰਆਲ ਬਿਜ਼ਨਸ ਹੂੰ, ਇਹ ਆ ਕਿ ਨੈਗੇਟਿਵ ਸਾਈਡ ਤੇ ਹੈਗਾ ਜੀ, ਪ੍ਰਾਈਸਿਸ ਡਾਊਨ ਨੇ, ਕੰਮ ਨਹੀਂ ਠੀਕ ਹੈ, ਹੈਗਾ। ਤੇ ਹੁਣ ਪੋਜ਼ਿਟਿਵ ਸਾਈਡ ਦੇਖੋ, ਹੁਣ ਇਸ ਵੀਕ ਤੋਂ ਲੈ ਕੇ ਆਲਰੇਡੀ ਕੈਲੀਫੋਰਨੀਆ ਤੇ ਜਿਹੜੇ ਬਾਹਰ ਜਾਣ ਦੇ ਲੋਡ ਨੇ ਰੀਫਰ ਦੇ, ਉਹ ਥੋੜੇ ਬਿਹਤਰ ਹੋ ਗਏ ਨੇ। ਚਲੋ ਠੀਕ ਵਾਪਸੀ ਹੈ। ਹੁਣ ਵੀ ਪ੍ਰੋਬਲਮ ਆ, ਪਰ ਥੋੜੀ ਜਿਹੀ ਬਿਹਤਰੀ ਆ ਗਈ। ਫਿਰ ਜੇ ਆਪਾਂ ਕੰਪੇਅਰ ਕਰੀਏ ਇਸੇ ਟਾਈਮ ਲਾਸਟ ਈਅਰ ਨੂੰ, ਡੀਜ਼ਲ ਦੀ ਪ੍ਰਾਈਸ ਥੋੜੀ ਬਿਹਤਰ ਆ, ਹੂੰ, ਲੋਡਾਂ ਦੀ ਪ੍ਰਾਈਸ ਵੀ ਠੀਕ ਆ, ਇੰਨੀ ਮਾੜੀ ਹੂੰ, ਨਹੀਂ ਹੈਗੀ। ਤੇ ਜੇ ਆਪਾਂ ਉਹਨੂੰ ਕੰਪੇਅਰ ਕਰੀਏ, ਫਿਰ ਆਪਾਂ ਕਹਿੰਦੇ ਯਾਰ ਥੋੜਾ ਜਿਹਾ ਕੰਮ ਠੀਕ ਆ। ਬਟ ਐਂਡ ਆਫ ਦ ਠੀਕ ਡੇ ਸਾਡਾ ਕੰਮ ਹੈ ਨਾ, ਇਹ ਸਾਲਾਨਾ ਕੰਮ ਹੈ, ਸਾਲ ਦਾ ਕੰਮ ਆ। ਇਹ ਡੇਲੀ ਦਾ ਕੰਮ ਨਹੀਂ, ਇਹ ਆਵਰਲੀ ਦਾ ਕੰਮ ਨਹੀਂ, ਇਹ ਵੀਕਲੀ ਦਾ ਕੰਮ ਨਹੀਂ, ਇਹ ਮੰਥਲੀ ਦਾ ਕੰਮ ਨਹੀਂ। ਠੀਕ ਇਹਨੂੰ ਹੈ। ਤੁਸੀਂ ਓਵਰਆਲ ਇਹਦੀ ਪਿਕਚਰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਅਸੀਂ ਕੀ ਬਣਾ ਰਹੇ ਹਾਂ ਤੇ ਕੀ ਕੀ ਨਹੀਂ ਬਣਾ ਰਹੇ। ਉਹਦੇ ਗੱਲ ਉਹੀ ਆ ਜਾਂਦੀ ਹੈ, ਆਪਣੇ ਕੰਮ ਨੂੰ ਆਪਟੀਮਾਈਜ਼ ਕਰਨਾ। ਆਪਟੀਮਾਈਜ਼ ਦੀ ਪੰਜਾਬੀ ਕੀ ਹੁੰਦੀ ਹੈ ਜੀ, ਤੁਸੀਂ ਦੱਸੋ? ਜੀ, ਜ਼ਾਹਿਰ ਹੈ ਉਹਨੂੰ ਉਸ ਸਾਂਚੇ 'ਚ ਢਾਲਣਾ ਕਿ ਜਿਹਦੇ 'ਚ ਸੁਰਖਰੂ ਹੋਵੋ। ਜੀ, ਮਤਲਬ ਇੱਕ ਚੀਜ਼ ਆ, ਮੈਂ ਐਗਜ਼ਾਮਪਲ ਦਿੰਦਾ। ਜਦੋਂ ਮੈਂ ਕਾਰਾਂ ਵੇਚਦਾ ਸੀ, ਯੰਗ ਸੀਗਾ, ਤੇ ਇੱਕ ਕਾਰ ਨੂੰ, ਮਤਲਬ ਗੱਡੀ ਨੂੰ ਜੇ ਮੈਂ ਧੋਂਦਾ ਸੀ ਤੇ ਨਾਲ ਜਿਹੜਾ ਇੱਕ ਬੰਦਾ 20 ਸਾਲ ਤੋਂ ਕਰ ਰਿਹਾ ਸੀ ਉਹ ਧੋਂਦਾ ਸੀ, ਬਹੁਤ ਫਰਕ ਹੁੰਦਾ ਸੀ। ਅਸੀਂ ਹੂੰ, ਧੋਣੀ ਹੁੰਦੀ ਇਸ ਤਰ੍ਹਾਂ ਕਿ ਸਾਨੂੰ ਆਪਣੀ ਕਾਰ ਨੂੰ ਏਦਾਂ ਧੋਣਾ ਹੁੰਦਾ ਸੀ ਜਾਂ ਸਾਫ਼ ਕਰਨਾ ਹੁੰਦਾ ਸੀ ਕਿ ਮਤਲਬ ਪਤਾ ਲੱਗੇ ਕਿ ਸਾਡੀ ਪਰਸਨੈਲਿਟੀ ਇਹਦੇ ਚ ਇਨਵੋਲਵ ਆ। ਦੂਜਾ ਠੀਕ ਹੈ। ਬੰਦਾ ਏਦਾਂ ਕਰ ਰਿਹਾ ਹੁੰਦਾ ਸੀ, ਉਹਨੇ ਬਸ ਨੰਬਰ ਹੀ ਪੂਰੇ ਕਰਨੇ। ਹੂੰ, ਤੇ ਸੇਮ ਥਿੰਗ ਜਦੋਂ ਏਦਾਂ ਹੀ। ਤੁਸੀਂ ਟਰੱਕਿੰਗ ਕਰ ਰਹੇ ਹੋ, ਟਰੱਕਿੰਗ 'ਚ ਆਪਣੇ ਪੂਰਾ ਰੂਹ ਨੂੰ ਪਾ ਕੇ, ਤੇ ਜਿਵੇਂ ਭਾਜੀ ਕਹਿੰਦੇ ਨਾ, ਐਂਡੀ ਭਾਜੀ ਸਾਡੇ, ਉਹ ਕਹਿੰਦੇ ਸੁਰਤੀ ਨਾਲ ਕਰਨਾ ਜਿਹੜਾ ਕੰਮ ਕਰਨਾ, ਆਹਾ! ਮਤਲਬ ਆਹ! ਫੋਕਸ ਹੋ ਕੇ ਕਰਨਾ। ਜੇ ਤੁਸੀਂ ਫੋਕਸ ਹੋ ਕੇ ਕਰੋਗੇ, ਤੁਸੀਂ ਐਗਜ਼ਾਮਪਲ ਦੇ ਰਹੇ ਆ, ਟਰੱਕ ਯੂਜ਼ ਲੋਗੇ, ਵਾਰੰਟੀ ਵਾਲਾ ਲੋਗੇ, ਵਧੀਆ ਫਲੀਟ ਦਾ ਚੰਗਾ ਚੱਲਾ ਟਰੱਕ ਲੋਗੇ, ਉਹਦੀ ਪੇਮੈਂਟਾਂ ਤੁਹਾਡੇ ਕੰਟਰੋਲ 'ਚ ਹੋਗੀਆਂ, ਡਾਊਨ ਪੇਮੈਂਟ ਕੰਟਰੋਲ 'ਚ ਹੋਏਗੀ, ਤੁਹਾਡੀ ਇੰਸ਼ੋਰੈਂਸ ਕੰਟਰੋਲ 'ਚ ਹੋਏਗੀ, ਤੁਹਾਡੀ ਮੇਨਟੇਨੈਂਸ ਕੰਟਰੋਲ 'ਚ ਹੋਏਗੀ। ਤੁਸੀਂ ਵਾਹ! ਟਰੱਕ ਨੂੰ ਐਕਸਟਰਾ ਭਜਾਓਗੇ ਨਹੀਂ। ਤੁਸੀਂ ਟਰੱਕ ਦੇ ਨਾਲ ਮਾਮਲਾਤ ਉਹ ਰੱਖੋਗੇ ਜਿਹੜੇ ਤੁਸੀਂ ਲੌਂਗ ਟਰਮ ਆਪਣੇ, ਮਤਲਬ ਜੇ ਤੁਹਾਡੇ ਕੋਲ ਕੋਈ ਫਰੈਂਡ ਹੈਗਾ, ਉਹਨੂੰ ਕਿੱਦਾਂ ਟਰੀਟ ਕਰਨਾ, ਇਦਾਂ ਤੁਸੀਂ ਟਰੱਕ ਨੂੰ ਟਰੀਟ ਕਰੋਗੇ, ਟਰੱਕ ਵੀ ਤੁਹਾਨੂੰ ਵਾਹ! ਫਰੈਂਡ ਦੀ ਤਰ੍ਹਾਂ ਟਰੀਟ ਕਰੂਗਾ। ਜਿਵੇਂ ਬਿਲਕੁਲ ਆਪਾਂ ਗੇੜਾ ਲਾ ਕੇ ਆਨੇ, ਛੋਟਾ ਗੇੜਾ ਲਾ ਕੇ ਆਈਏ, ਵਧੀਆ ਗੇੜਾ ਲਾ ਕੇ ਆਈਏ, ਆਪਾਂ ਸਿੱਧਾ ਜਾ ਕੇ ਉਹਦੀ ਇਨਸਪੈਕਸ਼ਨ ਕਰੀਏ, ਐਕਸਪੈਕਸ਼ਨ ਹੂੰ, ਕਰਾਈਏ, ਥੋੜਾ ਜਿਹਾ ਟਾਈਮ ਲਾਈਏ। ਇਹ ਨਹੀਂ ਕਿ ਜਦੋਂ ਚੱਲਣਾ ਹੋਏਗਾ ਭੱਜ ਕੇ ਟਰੱਕ ਤੇ ਚੜ ਜਾਈਏ, ਜਦੋਂ ਘਰ ਵਾਪਸ ਆਈਏ ਉਹਨੂੰ ਉਦਾਂ ਛੱਡ ਦਈਏ ਤੇ ਉਹਦੀ ਕੋਈ ਇਨਸਪੈਕਸ਼ਨ ਨਾ ਕਰੀਏ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਕਿਉਂਕਿ ਰਸਤੇ 'ਚ ਜੇ ਠੀਕ। ਟਰੱਕ ਖਰਾਬ ਹੋ ਗਿਆ, ਸੇਮ ਜੌਬ ਜਿਹੜੀ $400 ਦੀ ਹੋਣੀ ਹੈ, ਉਹ $1000 ਦੀ ਹੋਣੀ ਰਸਤੇ 'ਚ। ਹੂੰ, 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 ਜ਼ਾਹਿਰ ਹੈ। ਕੰਮ ਵੀ ਨਹੀਂ ਹੋਣਾ, ਟਾਈਮ ਵੀ ਬਰਬਾਦ ਹੋਣਾ। ਇਹ ਚੀਜ਼ਾਂ ਤੁਸੀਂ ਆਪਟੀਮਾਈਜ਼ ਕਰਕੇ ਚੱਲੋ ਤੇ ਡੈਫੀਨਿਟਲੀ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਬੈਨੀਫਿਟ ਦੇ ਸਕਦੇ ਹੋ। ਤੇ ਖਾਲੀ ਟਰੱਕਾਂ ਦਾ ਕੰਮ ਨਹੀਂ, ਟਰੱਕਾਂ ਦੇ ਬੈਕਗਰਾਉਂਡ 'ਚ ਵੀ ਬਹੁਤ ਕੰਮ ਹੁੰਦਾ। ਜਿਵੇਂ ਲੋਡਾਂ ਦੀ ਬੁਕਿੰਗ ਆ, ਤੁਸੀਂ ਜਿਹੜੀ ਰਿਲੇਸ਼ਨਸ਼ਿਪ ਆ ਡਿਸਪੈਚਰ ਨਾਲ, ਜਿਹੜਾ ਰਿਲੇਸ਼ਨਸ਼ਿਪ ਆ ਮਕੈਨਿਕ ਨਾਲ, ਜਿਹੜਾ ਰਿਲੇਸ਼ਨ, ਇਹ ਸਾਰੀ ਚੀਜ਼ਾਂ ਵਿੱਚ ਕਾਊਂਟ ਹੋਣੀਆਂ। ਹੁਣ ਏਦਾਂ ਹੀ, ਏਦਾਂ ਹੀ। ਮੈਂ ਇੱਕ ਚੀਜ਼ ਤੈਨੂੰ ਲਾਸਟ ਚੀਜ਼ ਦੱਸਾਂਗਾ। ਹੁਣ ਆਪਾਂ ਨੂੰ ਲੋਕੀ ਕਾਲ ਕਰਦੇ ਨੇ, ਬਹੁਤ ਸਾਰੇ ਮੁੰਡੇ, ਉਹ ਗੱਲ ਕਰਦੇ 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 ਵਿੱਚ ਕਾਲ ਕੱਟ ਜਾਂਦੇ ਨੇ। ਹੂੰ, ਤੇ ਮੈਂ ਕਿਹਾ ਸ਼ਾਇਦ ਮੇਰੀ ਤੋਂ ਕੋਈ ਗਲਤੀ ਹੋਈ ਹੈ, ਮੇਰਾ ਬਟਨ ਦੱਬ ਗਿਆ। ਮੈਂ ਕਾਲ ਬੈਕ ਕੀਤੀ, ਮੈਂ ਕਿਹਾ ਭਾਈ ਤੁਸੀਂ ਗੱਲ ਕਰ ਰਹੇ ਸੀ, ਵਿੱਚ ਕਾਲ ਕੱਟ ਹੀ ਗਈ। ਮੈਨੂੰ ਕਹਿੰਦੇ ਯਾਰ ਆਪਣੀ ਤਾਂ ਡੀਲ ਬਣਨੀ ਨਹੀਂ। ਉਹ ਮੈਂ ਕਿਹਾ ਭਾਈ ਅੱਧੇ ਘੰਟੇ ਤੋਂ ਆਪਾਂ ਗੱਲ ਕਰ ਰਹੇ ਹਾਂ, ਆਪਾਂ ਇੱਕ ਰਿਸਪੈਕਟ ਨਾਲ ਤੁਸੀਂ ਥੈਂਕ ਯੂ ਕਰ ਦਿਓ, ਗੁੱਡ ਬਾਏ ਕਰ ਦਿਓ, ਇਹ ਕਹਿ ਦਿਓ ਯਾਰ ਮੈਂ ਟਰੱਕ ਨਹੀਂ ਲੈਣਾ, ਤੁਸੀਂ ਵਿੱਚੋਂ ਕਰ ਦਿੱਤਾ। ਐਥੀਕਲੀ ਗਲਤ ਹੈ। ਠੀਕ ਹੈ। ਇਹ ਛੋਟੀ ਛੋਟੀ ਚੀਜ਼ਾਂ ਨੇ ਜਿਹੜੀਆਂ ਆਪਾਂ ਇਸ ਕੰਟਰੀ 'ਚ ਆ ਕੇ ਸਿੱਖੀਆਂ। ਮਸੂਦ ਭਾਜੀ, ਮੈਂ ਇਸ ਕੰਟਰੀ 'ਚ ਜੰਮਿਆ ਨਹੀਂ ਸੀ, ਮੈਂ ਵੀ ਹੂੰ, ਇਹ ਚੀਜ਼ਾਂ ਆ ਕੇ ਸਿੱਖੀਆਂ। ਆਹਾ! ਇਹਦੇ ਨਾਲ ਇਹਦੇ ਨਾਲ ਸਾਨੂੰ ਇੰਨਾ ਬੈਨੀਫਿਟ ਹੋਇਆ ਕਿ ਹੁਣ ਅਸੀਂ ਕਿਸੇ ਡੀਲਰਸ਼ਿਪ ਤੋਂ, ਚਲੋ ਸਾਡੀ ਡੀਲਰਸ਼ਿਪ ਤੇ ਛੋਟੀ ਆ, ਅਸੀਂ ਇੰਨੇ ਵੱਡੇ ਨਹੀਂ ਹੈਗੇ, ਪਰ ਅਸੀਂ ਕਿਸੇ ਹੋਰ ਡੀਲਰਸ਼ਿਪ ਤੋਂ ਕੰਮ ਕਰਾਉਣ ਜਾਂਦੇ ਆ, ਕਿਸੇ ਨੂੰ ਕਾਲ ਲਾਉਂਦੇ ਆ, ਰਿਸਪੈਕਟ ਕਰਦੇ ਆ। ਇੱਕ ਵਾਰੀ ਨਹੀਂ, ਦੂਜੀ ਵਾਰੀ, ਤੀਜੀ ਵਾਰੀ ਉਹ ਬੰਦਾ ਵੀ ਵਾਪਸ ਰਿਸਪੈਕਟ ਕਰਦਾ ਹੈ। ਡਜ਼ਨਟ ਵਾਹ! ਮੈਟਰ ਜਿਹੜਾ ਵੀ ਹੋਏ, ਜਿਹੜੇ ਮੂਡ 'ਚ ਵੀ ਹੋਏ। ਹੂੰ, ਹੂੰ, ਬਿਲਕੁਲ ਏਦਾਂ ਜੀ। ਇਹ ਚੀਜ਼ਾਂ ਆਪਾਂ ਲਰਨ ਕਰ ਲਈਏ, ਇਹਦੇ ਨਾਲ ਕੋਈ ਖਰਾਬੀ ਨਹੀਂ ਹੈਗੀ। ਜੇ ਅੱਜ ਨਹੀਂ ਲਰਨ ਕਰਾਂਗੇ, ਕੱਲ ਲਰਨ ਕਰਨਾ ਪੈਣਾ। ਪਰ ਜੇ ਅੱਜ ਲਰਨ ਕਰ ਲਾਂਗੇ ਤੇ ਸਾਨੂੰ ਅੱਜ ਦਾ ਬੈਨੀਫਿਟ ਮਿਲ ਜਾਣਾ। ਜੇ ਆਪਾਂ ਬਿਲਕੁਲ। ਥੋੜਾ ਦੁਖੀ ਹੋ ਕੇ ਲਰਨ ਕਰਾਂਗੇ, ਫਿਰ
ਬਾਅਦ ਚ ਜਿਹੜਾ ਦੁਖੀ ਹੋਣ ਦਾ ਟਾਈਮ ਉਹ ਤੇ ਫਿਰ ਉਹ ਤੈਨੂੰ ਲੰਮਾ ਖਰਾਬ ਕਰੂਗਾ। ਆਪਣਾ ਦੁਖੀ ਹੋਣ ਦਾ ਟਾਈਮ ਲੰਮਾ ਹੁੰਦਾ ਹੈ। ਜੀ ਬਿਲਕੁਲ, ਜੀ ਬਿਲकुल। ਤੇ ਇਹ ਚੀਜ਼ਾਂ ਛੋਟੀ-ਛੋਟੀ ਇੰਪੋਰਟੈਂਟ ਹੈ ਕਿ ਇਹ ਕੋਈ ਹਾਂ, ਹਾਂ। ਰॉकेट ਸਾਇੰਸ ਨਹੀਂ ਜੀ, ਟਰੱਕਿੰਗ ਇਜ਼ ਨਾਟ ਅ रॉकेट ਸਾਇੰਸ। ਜੀ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਸੈਯਦ ਸਾਹਿਬ ਬੜੀ-ਬੜੀ ਮਿਹਰਬਾਨੀ, ਅੱਜ ਬੜਾ ਸਮਾਂ ਲਿਆ ਤੁਹਾਡਾ, ਥੈਂਕ ਯੂ ਸੋ ਮਚ। ਔਰ ਆਉਂਦੀ ਮੁਲਾਕਾਤ ਹੈ ਜਿਹੜੀ ਉਹਦੇ ਤੇ ਫਿਰ ਮਿਲਾਂਗੇ, ਫਿਰ ਕੋਈ ਨਵੇਂ ਚਰਚੇ, ਨਵੇਂ ਮੁੱਦੇ, ਨਵੇਂ ਸਵਾਲ ਔਰ ਨਵੇਂ ਜਤਨ ਨੇ ਜਿਹੜੇ ਉਹ ਲੈ ਕੇ ਹਾਜ਼ਰ ਹੋਵਾਂਗੇ। ਅੱਜ ਵਾਸਤੇ ਜਿਹੜਾ ਸਮਾਂ ਤੁਸੀਂ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ ਸਭ ਨੂੰ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਜੀ ਬੜੀ-ਬੜੀ ਮਿਹਰਬਾਨੀ। ਇਹ ਸਨ ਜੀ ਯੂਐਸਏ ਟਰੱਕ ਸੇਲਸ ਤੋਂ ਸੈਯਦ ਸਾਹਿਬ ਔਰ ਮੈਂ ਸਾਂ ਪੰਜਾਬੀ ਰੇਡੀਓ ਯੂਐਸਏ ਤੋਂ ਮਸੂਦ ਮੱਲੀ ਤੇ ਅੱਜ ਇੰਨੀ ਗੱਲਬਾਤ ਹੀ। ਆਉਂਦੀ ਗੱਲਬਾਤ ਅਗਲੀ ਤੁਹਾਨੂੰ ਸਾਰਿਆਂ ਨੂੰ ਛੱਡੀ ਜਾ ਰਹੇ ਹਾਂ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।